ਗਵਰਨਮੈਂਟ ਕੋ ਬੇਨਤੀ ਕਰਦਾ ਵਾਂ ਕਿ ਜਿਹੜੇ ਹੁਣ ਅਸੀਂ ਯਾਤਰੂ ਆਏ ਆ ਸੋ ਸਵੇਰੇ ਆ ਕੇ ਸ਼ਾਮੀ ਜਾਣਾ ਤਾਂ ਸਵਾਦ ਹੀ ਨਹੀਂ ਆਉਂਦਾ ਪੂਰਾ। ਜੇ ਕਿਤੇ ਇਸ ਤਰ੍ਹਾਂ ਦਾ ਕੰਮ ਹੋ ਜੇ ਕਿ ਸਾਨੂੰ ਇੱਕ ਰਾਤ ਰਹਿਣ ਦਾ ਕਿਤੇ ਮੌਕਾ ਮਿਲ ਜੇ ਤੇ ਬੱਲੇ ਬੱਲੇ ਹੋ ਜੇ। ਸੁਨੇਹਾ ਹੁਣ ਕੀ ਦਿੰਦੇ ਹੋ ਤੁਸੀਂ? ਇੱਥੇ ਆਏ ਹੋ, ਲੋਕਾਂ ਨਾਲ ਮਿਲੇ ਹੋ, ਕੀ ਸੁਨੇਹਾ ਹੈ? ਮੇਰਾ ਤੇ ਸੁਨੇਹਾ ਹੈ ਕਿ ਵੇਖੋ ਸਾਨੂੰ ਭਾਈਚਾਰਕ ਸਾਂਝ ਰੱਖਣੀ ਚਾਹੀਦੀ ਆ। ਹਿੰਦੂ ਸਿੱਖ ਈਸਾਈ ਸਾਰੇ ਭਾਈ ਦਾ ਇਹ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ ਸੀ, ਸਾਨੂੰ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਵਾ। ਤੇ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ। ਇਨਸਾਨ ਦੀ ਉਮਰ ਕਿੰਨੀ ਕੁ ਹੁੰਦੀ ਆ, ਇੱਕ ਭਾਈਚਾਰਾ ਹੀ ਹੁੰਦਾ। ਔਰ ਮੈਂ ਦੇਖਿਆ ਵਾ, ਮੈਂ ਜਿੰਨਿਆਂ ਲੋਕਾਂ ਨਾਲ ਮਿਲਿਆ, ਕਈਆਂ ਨਾਲ ਫੋਟੋ ਖਿਚਾਈਆਂ, ਕਿਸੇ ਨਾਲ ਕੁਛ, ਕਿਤੇ ਐਂ ਲੱਗਦਾ ਸੀ ਵੀ ਜਿਵੇਂ ਸਾਡੀ ਬੋਲੀ ਇੱਕ, ਸਾਡਾ ਕੰਮ ਕਾਜ ਦਾ ਢੰਗ ਇੱਕ, ਸਾਡਾ ਚਾਲ ਢਾਲ ਇੱਕ। ਅਸੀਂ ਹੁਣ ਕੈਨੇਡਾ, ਅਮਰੀਕਾ, ਹੋਰ ਵੀ ਬਹੁਤ ਕੰਟਰੀਜ਼ ਜਾਂਦੇ ਹਾਂ ਵੈਸੇ ਸ਼ੌਂਕ ਨਾਲ। ਲੇਕਿਨ ਇਹ ਮੈਂ ਦੇਖਿਆ ਕਿ ਉੱਥੇ ਲੈਂਗੁਏਜ ਪ੍ਰੋਬਲਮ ਆ, ਕਦੀ ਕੁਛ ਪ੍ਰੋਬਲਮ ਆ। ਇੱਥੇ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਹੀ ਐਂ ਵਾ ਜਿਵੇਂ ਅਸੀਂ ਬਸ ਆਪਣੀ ਕੰਟਰੀ 'ਚ ਸਾਨੂੰ ਕੋਲ ਲੱਗ ਨਹੀਂ ਰਿਹਾ। ਸਾਨੂੰ ਐਵੇਂ ਇਸ ਤਰ੍ਹਾਂ ਹੀ ਲੱਗ ਰਿਹਾ ਵੀ ਅਸੀਂ ਆਪਣੇ ਇੰਡੀਆ ਦੇ ਵਿੱਚ ਹੀ ਹਾਂ। अस्सलाम वालेकुम, सत श्री अकाल। मैं वकास हैदर और तुसी देख रहे हो पंजाबी लहर। असी मौजूद हाँ करतारपुर साहब के बाज़ार दे विच। साडे नाल बजुर्ग ने, यात्री इंडिया तो आए ने। आओ इन्हां दे नाल गलबात कर रहे हैं। सत श्री अकाल जी। सत श्री अकाल जी। सत श्री अकाल जी। की नाम है? मेरा नाम नथविंदर सिंह है जी। मैं चंडीगढ़ तो आया। ठीक है। हाँ जी, मैं उत्थे रिटायर्ड इंजीनियर हैगा वां। ठीक है जी। ये मेरे नाल बेटा है, ये अपना इलैक्ट्रॉनिक इंजीनियर हैगा, मास्टर्स है, एंड ही इज डूइंग हिज ओन बिजनेस। सही हो गया। हाँ जी। ਸਾਨੂੰ ਬੜੀ ਖਾਸ ਸੀ ਕਿ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਣ। ਤੇ ਅੱਜ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਬੜੀ ਅਪਾਰ ਕਿਰਪਾ ਹੋਈ ਆ, ਕਈ ਫੈਮਿਲੀ ਦੇ ਨਾਲ ਇੱਥੇ ਆ ਸਕੇ ਆ। ਵਧੀਆ ਹੋ ਗਿਆ। ਹਾਂਜੀ, ਹਿੰਮਤ ਤਾਂ ਨਹੀਂ ਸੀਗੀ ਪਹਿਲਾਂ। ਕੁਛ ਅੱਜ ਕੱਲ੍ਹ ਹਾਲਾਤ ਹੈ, ਕਰੋਨਾ ਸ਼ਰੋਨਾ ਲਟਣ ਪਟਣ ਦਾ ਬਹੁਤ ਚੱਲ ਰਿਹਾ, ਪਰ ਵਾਹਿਗੁਰੂ ਦੀ ਬੜੀ ਕਿਰਪਾ ਹੋਈ ਆ। ਸਾਰੇ ਅਸੀਂ ਫਿੱਟ ਸੀ। ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਅਸੀਂ ਬੜੇ ਖੁਸ਼ ਹੋ ਗਏ। ਸਹੀ ਹੈ। ਹਾਂਜੀ। ਤੁਸੀਂ ਇੰਜੀਨੀਅਰ ਕਿਸ ਚੀਜ਼ ਦੇ? ਮੈਂ ਸਿਵਲ ਇੰਜੀਨੀਅਰ। ਸਿਵਲ ਇੰਜੀਨੀਅਰ। ਹਾਂਜੀ। ਥੋੜੀ ਤੁਹਾਡੇ ਹੁਣ ਸ਼ੋਬੇ ਤੇ ਗੱਲ ਕਰਨੇ ਆ। ਤੁਹਾਨੂੰ ਪਤਾ ਹੈ ਕਿ ਜਿਹੜਾ ਕਰਤਾਰਪੁਰ ਸਾਹਿਬ ਬਣਿਆ ਮੈਂ, ਹਾਂਜੀ, ਇਹਦਾ ਟਾਈਮ ਡਿਊਰੇਸ਼ਨ ਦਾ ਪਤਾ ਹੈ? ਔਰ ਤੁਸੀਂ ਸਾਰਾ ਹੁਣ ਤੱਕ ਮੇਰੇ ਖਿਆਲ ਇੱਕ ਚੱਕਰ ਤੇ ਲਾ ਹੀ ਲਿਆ ਹੋਣਾ। ਲਾ ਲਿਆ ਜੀ। ਤੇ ਦੱਸੋ ਹਾਂ ਪਹਿਲੇ ਤੇ ਕਿੰਨੇ ਟਾਈਮ 'ਚ ਬਣਿਆ ਐਵੇਂ? ਕਿੰਨੇ ਟਾਈਮ 'ਚ? ਇਹ ਅੰਦਾਜ਼ਨ 1 ਸਾਲ ਦੇ ਕਰੀਬ ਦੇ ਵਿੱਚ, 10 ਮਹੀਨਿਆਂ 'ਚ ਬਣਿਆ। ਉਹੀ 1 ਸਾਲ ਦੇ ਕਰੀਬ ਮੈਂ ਕਿਹਾ। ਹੁਣ ਤੁਸੀਂ ਹੁਣ ਆਪਣੀ ਐਕਸਪਰਟੀਜ਼ ਦੇਣੀਆਂ ਨੇ। ਇੰਜੀਨੀਅਰ ਹੋ ਤੁਸੀਂ, ਸਿਵਲ ਇੰਜੀਨੀਅਰ ਹੋ। ਇੱਥੇ ਇਸ ਤੋਂ ਪਹਿਲੇ ਗੁਰਦੁਆਰਾ ਹੀ ਸੀ, ਬਾਕੀ ਕੁਝ ਨਹੀਂ ਸੀ। 10 ਮਹੀਨੇ ਦੇ ਵਿੱਚ ਪ੍ਰੋਜੈਕਟ ਬਣਿਆ। ਤੁਸੀਂ ਇਹਨੂੰ ਕਿਸ ਨਜ਼ਰ ਨਾਲ ਵੇਖਦੇ ਹੋ ਤੁਸੀਂ, ਕਿਉਂਕਿ ਪ੍ਰੋਫੈਸ਼ਨਲ ਇੰਜੀਨੀਅਰ? ਐਕਸਲੈਂਟ ਸਹੀ ਹੈ। ਬਹੁਤ ਤੁਹਾਡੀ ਸਰਕਾਰ, ਆਪਣੀ ਸਰਕਾਰ ਨੇ, ਪਾਕਿਸਤਾਨ ਸਰਕਾਰ ਨੇ ਬੜੀ ਮਿਹਨਤ ਕੀਤੀ ਆ। ਉਹਨਾਂ ਦੇ ਇੰਜੀਨੀਅਰਸ ਨੇ, ਉਹਨਾਂ ਦੇ ਸਾਰੇ ਲੋਕ ਨੇ, ਤਾਂ ਸਾਡੀ ਸੰਗਤ ਨੇ, ਸਾਰਿਆਂ ਰਲ ਮਿਲ ਕੇ, ਤੇ ਲੋਕਾਂ ਨੇ ਵੀ, ਮੇਰਾ ਖਿਆਲ ਸਾਰਿਆਂ ਨੂੰ ਬਾਬੇ ਨਾਨਕ ਦੇ ਨਾਲ ਬੜਾ ਪਿਆਰ ਆ। ਤੇ ਬਾਕੀ ਮੈਂ ਤੇ ਇਹ ਕਹਾਂਗਾ ਵੀ ਜੋ ਕੁਝ ਵੀ ਹੈ 10 ਮਹੀਨੇ ਚ ਹੋਣ ਦਾ ਮਤਲਬ ਤੇ ਆ ਕਿ ਵਾਹਿਗੁਰੂ ਦੀ ਕਿਰਪਾ ਨਹੀਂ ਹੋਇਆ। ਇਹ ਤੁਹਾਡੇ ਮੇਰੇ ਦੇ ਨਾਲ ਨਹੀਂ ਕੁਝ ਹੋਇਆ। ਨਹੀਂ ਤੇ ਕੁਝ ਵੀ ਥਾਂ ਤੇ ਰੁਕਾਵਟ ਕੋਈ ਪਾ ਸਕਦੀ ਸੀ। ਤੋ ਸੋ ਸਾਨੂੰ ਪੂਰਾ ਵਿਸ਼ਵਾਸ ਆ, ਭਰੋਸਾ ਵਾ ਕਿ ਉਹ ਮਾਲਕ ਜਿਹੜਾ ਵਾ ਉਹ ਉਹੋ ਜਿਹੇ ਕੰਮ ਵੀ ਕਰ ਦਿੰਦਾ ਵਾ। ਤੁਸੀਂ 10 ਮਹੀਨੇ ਦੀ ਗੱਲ ਕਰਦੇ ਜੇ ਤੁਸੀਂ 5 ਮਹੀਨੇ ਦਾ ਵੀ ਟਾਈਮ ਦਿੰਦੇ, ਇਹ 5 'ਚ ਹੀ ਪੂਰਾ ਹੋ ਜਾਣਾ ਸੀ। ਹਾਂ, ਇਹ ਸਾਨੂੰ ਇੰਨਾ ਕੁ ਵਿਸ਼ਵਾਸ ਹੈ ਮਾਲਕ ਦੇ ਉੱਤੇ। ਬਹੁਤ ਸੋਹਣੀ ਗੱਲ ਕੀਤੀ ਹੈ। ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਆਪਣਾ ਪਿਛੋਕੜ ਜਿਹੜਾ ਹੈ, ਵੱਡੇ ਵਡੇਰੇ ਜਿਹੜੇ ਨੇ ਉਧਰ ਦੇ ਨੇ ਜਾਂ ਪਾਕਿਸਤਾਨ? ਮੇਰੇ ਤੇ ਜਿਹੜੇ ਵੱਡੇ ਵਡੇਰੇ ਉੱਥੇ ਦੇ ਹੀ ਆ, ਨਜ਼ਦੀਕ ਹੀ ਆ, ਅੰਮ੍ਰਿਤਸਰ। ਸਹੀ ਹੈ, ਠੀਕ ਹੋ ਗਿਆ। ਹੁਣ ਬਾਕੀ ਆਪਣੇ ਪਰਿਵਾਰ ਨਾਲ ਆਏ ਹੋ, ਕੋਈ ਹੁਣ ਅਗਲਾ ਮਨ ਪਾਕਿਸਤਾਨ ਦੇ ਅੰਦਰ ਆਉਂਦਾ? ਬਹੁਤ ਦਿਲ ਕਰਦਾ, ਕਿਉਂਕਿ ਮੇਰੀ ਬੜੀ ਖਾਸ਼ ਹੈਗੀ ਕਿ ਸਾਰੇ ਗੁਰਦੁਆਰਿਆਂ ਸਾਹਿਬ ਦੇ ਦਰਸ਼ਨ ਕੀਤੇ ਜਾਣ। ਤੇ ਜਿਵੇਂ ਅੱਜ ਇੱਥੇ ਦੇ ਮਹਾਰਾਜ ਨੇ ਕਿਰਪਾ ਕਰਤੀ ਆ, ਤੇ ਅਸੀਂ ਹੁਣ ਕਿਸੇ ਜਥੇ ਦੇ ਨਾਲ ਜਿਵੇਂ ਉੱਥੇ ਜਾਂਦੇ ਆ ਯਾਤਰੀ, ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ। ਹਾਂਜੀ, ਸਾਲ 'ਚ 2 ਵਾਰੀ ਆਉਂਦੇ ਨੇ ਵਿਸਾਖੀ। ਹਾਂਜੀ, ਵਿਸਾਖੀ ਦੇ ਲੱਗਦਾ ਗੁਰੂ ਨਾਨਕ ਦੇਵ ਜੀ ਦਾ ਵੀ ਮੇਰਾ ਖਿਆਲ ਹੈਗਾ, ਗੁਰੂ ਅਰਜਨ ਦੇਵ ਜੀ ਦਾ ਵੀ ਹੁੰਦਾ ਵਾ, ਤੇ ਸਾਰੇ ਮਤਲਬ ਆਉਂਦੇ ਆ। ਅਸੀਂ ਜਿਹੜਾ ਉੱਥੇ ਬਾਰਡਰ ਆ, ਅਟਾਰੀ ਬਾਰਡਰ ਦੇ ਉੱਤੇ ਅਸੀਂ ਆਏ ਆ, ਉੱਥੇ ਪਰੇਡ ਵੀ ਦੇਖੀ ਆ, ਸਭ ਕੁਝ ਦੇਖਿਆ। ਤੁਹਾਡੇ ਫਿਰੋਜ਼ਪੁਰ ਬਾਰਡਰ ਜਿਹੜਾ ਹੈਗਾ, ਹਸੈਨੀਵਾਲ, ਉੱਥੇ ਵੀ ਇਹੀ ਆ। ਹਸੈਨੀਵਾਲ ਤੁਹਾਡੇ ਵਾਲੀ ਸਾਈਡ? ਹਾਂ, ਬਸ ਉਹੀ, ਉੱਥੇ ਵੀ ਤੁਹਾਡੇ ਸਾਰਾ ਮਤਲਬ ਘੁੰਮੇ ਆ, ਪਰ ਬਹੁਤ ਆਨੰਦ ਆਇਆ, ਬਹੁਤ ਹੀ ਮਜ਼ਾ ਆਇਆ। ਸਹੀ ਹੈ। ਸੁਨੇਹਾ ਹੁਣ ਕੀ ਦਿੰਦੇ ਹੋ ਤੁਸੀਂ? ਇੱਥੇ ਆਏ ਹੋ, ਲੋਕਾਂ ਨਾਲ ਮਿਲੇ ਹੋ, ਕੀ ਸੁਨੇਹਾ ਹੈ? ਮੇਰਾ ਤੇ ਸੁਨੇਹਾ ਹੈ ਕਿ ਵੇਖੋ ਸਾਨੂੰ ਭਾਈਚਾਰਕ ਸਾਂਝ ਰੱਖਣੀ ਚਾਹੀਦੀ ਆ। ਹਿੰਦੂ ਸਿੱਖ ਈਸਾਈ ਸਾਰੇ ਭਾਈ ਦਾ ਇਹ ਗੁਰੂ ਮਹਾਰਾਜ ਨੇ ਸੰਦੇਸ਼ ਦਿੱਤਾ ਸੀ, ਸਾਨੂੰ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਵਾ। ਤੇ ਪਿਆਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ। ਅਸੀਂ ਹੁਣ ਜਿਹੜੀਆਂ ਉਮਰਾਂ ਦੇ ਵਿੱਚ, ਇਨਸਾਨ ਦੀ ਉਮਰ ਕਿੰਨੀ ਕੁ ਹੁੰਦੀ ਆ, ਇੱਕ ਭਾਈਚਾਰਾ ਹੀ ਹੁੰਦਾ। ਔਰ ਮੈਂ ਦੇਖਿਆ ਵਾ, ਮੈਂ ਜਿੰਨਿਆਂ ਲੋਕਾਂ ਨਾਲ ਮਿਲਿਆ, ਕਈਆਂ ਨਾਲ ਫੋਟੋ ਖਿਚਾਈਆਂ, ਕਿਸੇ ਨਾਲ ਕੁਛ, ਕਿਤੇ ਐਂ ਲੱਗਦਾ ਸੀ ਵੀ ਜਿਵੇਂ ਸਾਡੀ ਬੋਲੀ ਇੱਕ,
ਸਾਡਾ ਕੰਮ ਕਾਜ ਦਾ ਢੰਗ ਇੱਕ, ਸਾਡਾ ਚਾਲ ਢਾਲ ਇੱਕ। ਅਸੀਂ ਹੁਣ ਕੈਨੇਡਾ, ਅਮਰੀਕਾ, ਹੋਰ ਵੀ ਬਹੁਤ ਕੰਟਰੀਜ਼ ਜਾਂਦੇ ਆ ਵੈਸੇ ਸ਼ੌਂਕ ਨਾਲ। ਲੇਕਿਨ ਇਹ ਮੈਂ ਦੇਖਿਆ ਕਿ ਉੱਥੇ ਲੈਂਗੁਏਜ ਪ੍ਰੋਬਲਮ ਆ, ਕਦੀ ਕੁਝ ਪ੍ਰੋਬਲਮ ਆ। ਇੱਥੇ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਹੀ ਐਵੇਂ ਜਿਵੇਂ ਅਸੀਂ ਬਸ ਆਪਣੀ ਕੰਟਰੀ 'ਚ ਸਾਨੂੰ ਕੋ ਲੱਗ ਨਹੀਂ ਰਿਹਾ। ਇਦਾਂ ਹੀ ਹੈ। ਸਾਨੂੰ ਐਵੇਂ ਇਸ ਤਰ੍ਹਾਂ ਹੀ ਲੱਗ ਰਿਹਾ ਵੀ ਅਸੀਂ ਆਪਣੇ ਇੰਡੀਆ ਦੇ ਵਿੱਚ ਹੀ ਆ। ਲੋਕਾਂ ਦਾ ਮੁਹੱਬਤ ਵੀ ਬੜੀ ਹੈ, ਪਿਆਰ ਵੀ ਬੜਾ। ਤੁਹਾਡੀ ਮੈਨੂੰ ਸਾਨੂੰ ਐਸੇ ਤੁਹਾਡੀ ਜ਼ੁਬਾਨ ਹੀ ਬੜੀ ਰਸ ਵਾਲੀ ਆ। ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ। ਮਜ਼ਾ ਆ ਰਿਹਾ ਹੁਣ ਸਾਨੂੰ ਤਾਂ ਮੇਰਾ ਇੱਕ ਸਭ ਤੋਂ ਵੱਡਾ ਗਵਰਨਮੈਂਟ ਕੋ ਬੇਨਤੀ ਕਰਦਾ ਵਾਂ ਕਿ ਜਿਹੜੇ ਹੁਣ ਅਸੀਂ ਯਾਤਰੂ ਆਏ ਆ, ਸਵੇਰੇ ਆ ਕੇ ਸ਼ਾਮੀ ਜਾਣਾ, ਤਾਂ ਉਹ ਸਵਾਦ ਹੀ ਨਹੀਂ ਆਉਂਦਾ ਪੂਰਾ। ਜੇ ਕਿਤੇ ਇਸ ਤਰ੍ਹਾਂ ਦਾ ਕੰਮ ਹੋ ਜੇ ਕਿ ਸਾਨੂੰ ਇੱਕ ਰਾਤ ਰਹਿਣ ਦਾ ਕਿਤੇ ਮੌਕਾ ਮਿਲ ਜੇ ਤੇ ਬੱਲੇ ਬੱਲੇ ਹੋ ਜੇ, ਸਵਾਦ ਆ ਜੇ। ਹਾਂ ਸਵਾਦ ਆ ਜੇ। ਚਲੋ ਇਹ ਤੇ ਹੁਣ ਸਰਕਾਰਾਂ ਆਸਤਾ ਆਸਤਾ ਨਹੀਂ, ਉਹ ਮਹਾਰਾਜ ਨੇ ਬੜੀ ਕਿਰਪਾ ਕੀਤੀ ਜੀ, ਉਹ ਵੀ ਕਰ ਦੇਣਗੇ। ਜਦੋਂ ਬਾਬਾ ਨਾਨਕ ਦੀ ਕਿਰਪਾ ਕਰਨੀ ਉਹ ਵੀ ਹੋ ਜਾਣਾ ਵਾ ਜੀ ਕੰਮ। ਚਲੋ ਜੀ, ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਸ਼ੁਕਰੀਆ ਭਾਈ ਸਾਹਿਬ, ਆਪਣਾ ਖਿਆਲ ਰੱਖਣਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਤੁਹਾਡਾ। ਮੇਰੇ ਸਾਰੇ ਪਾਕਿਸਤਾਨ ਭਰਾਵਾਂ ਨੂੰ, ਭੈਣਾਂ ਨੂੰ, ਸਭ ਬਜ਼ੁਰਗਾਂ ਨੂੰ, ਛੋਟਿਆਂ ਨੂੰ, ਵੱਡਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਵਾਹਿਗੁਰੂ ਸਾਡੇ ਮੁਹੱਬਤਾਂ ਹੋਰ ਵਧਾਵੇ ਤੇ ਇਸ ਤਰ੍ਹਾਂ ਹੀ ਸਾਡਾ ਆਪਸੀ ਭਾਈਚਾਰਾ ਵੱਧਦਾ ਰਵੇ। ਮਜ਼ਾ ਆ ਗਿਆ। ਥੈਂਕ ਯੂ ਸੋ ਨਾਈਸ। ਥੈਂਕ ਯੂ ਭਾਈ ਸਾਹਿਬ, ਥੈਂਕ ਯੂ ਸੋ।